ਦੀਪ ਸਿੱਧੂ ਨੇ ਜਿਹੜਾ ਕਾਮਨ ਲਫ਼ਜ਼ ਪਾਤਸ਼ਾਹੀ ਦਾ ਵਾ ਔਰ ਸਾਡੇ ਆਲੇ ਤੇ ਦਿੱਲੀ ਆਲੇ ਇਹ ਨੈਰੇਟਿਵ ਜਿਹੜੇ ਦਿੱਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਬਾਖੂਬੀ ਜਿਹੜਾ ਉਸ ਨੂੰ ਪੰਜਾਬ ਦੀ ਧਰਤੀ ਦੇ ਉੱਤੇ ਨੌਜਵਾਨਾਂ ਤੱਕ ਪਹੁੰਚਾਇਆ। ਦੀਪ ਸਿੱਧੂ ਨੂੰ ਕੋਈ ਸੰਨੀ ਦਿਓਲ ਨਾਲ ਜੋੜ ਕੇ ਬੀਜੇਪੀ ਦੇ ਖਾਤੇ 'ਚ ਉਹੀ ਅੰਮ੍ਰਿਤਪਾਲ ਸਿੰਘ ਕਿ ਜੀ ਕਿਵੇਂ ਆ ਗਿਆ, ਹੁਣ ਕਿਵੇਂ ਆ ਗਿਆ, ਇਹ ਕਿੱਥੋਂ ਆ ਗਿਆ, ਇਹ ਪਿੰਡਾਂ ਵਾਲਿਆਂ ਵਾਂਗ ਲੱਗਦਾ ਹੈ, ਵੇਂਦਾ ਉਹਦੇ ਵਾਂਗ ਹੈ, ਮਗਰੋਂ ਫੋਟੋ ਲਾਉਂਦਾ ਹੈ, ਅੱਗੋਂ ਦੀ ਮੂਹਰਿਓਂ ਦੀ ਨਹੀਂ ਹੁੰਦਾ। ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ 9 ਹੋਰ ਸਾਥੀ ਜਿਨ੍ਹਾਂ 'ਚ ਉਹਨਾਂ ਦੇ ਚਾਚਾ ਜੀ ਵੀ 1 ਸਾਲ ਪੂਰਾ ਲਗਭਗ ਹੋ ਗਿਆ 2900 ਕਿਲੋਮੀਟਰ ਦੂਰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਉਹਨਾਂ ਨੂੰ ਤੋਰਿਆ ਗਿਆ। ਪੰਜਾਬ ਦੇ ਵਿੱਚ ਕਿੰਨੀਆਂ ਕੁ ਐਜੀਟੇਸ਼ਨਸ ਖੜੀਆਂ ਹੋਈਆਂ ਜੀ, ਕਿੰਨਿਆਂ ਕੁ ਨੂੰ ਲੱਗਾ ਕਿ ਵੀ ਇਹ ਪ੍ਰਾਇੋਰਟੀ ਹੈ। ਤੁਸੀਂ NSA ਲਾਇਆ ਹੈ ਔਰ NSA ਲਾ ਕੇ ਤੁਸੀਂ ਐਸੇ ਕਿਹੜੇ ਉਹ ਕ੍ਰਿਮੀਨਲ ਨੇ ਕਿ ਤੁਸੀਂ ਉਹਨਾਂ ਨੂੰ 2900 ਕਿਲੋਮੀਟਰ ਦੂਰ ਭੇਜਿਆ ਔਰ ਫਿਰ ਜਿਸ ਕਿਸਮ ਦੇ ਹਾਲਾਤਾਂ 'ਚ ਉਹਨਾਂ ਦੇ ਬਜ਼ੁਰਗ ਮਾਤਾ ਪਿਤਾ, ਉਹਨਾਂ ਦੇ ਹੋਰ ਜਿਹੜੇ 9 ਹੋਰ ਨੇ ਉਹਨਾਂ ਦੇ ਰਿਸ਼ਤੇਦਾਰ, ਕਿੰਨੀਆਂ ਹਰਡਲਸ। ਔਰ DC ਅੰਮ੍ਰਿਤਸਰ ਦਾ ਹੀ ਬਾਦਸ਼ਾਹ ਬਣਿਆ ਹੋਇਆ, ਉਹਨੇ ਆਗਿਆ ਦੇਣੀ ਹੈ ਕਿ ਕੌਣ ਮਿਲਣ ਜਾਏਗਾ ਕੌਣ ਨਹੀਂ ਜਾਏਗਾ। ਸ਼ੁਰੂ ਦੇ ਵਿੱਚ ਅੰਦਰੂਨੀ ਆਪਸੀ ਖਿੱਚ ਤੋਂ ਉਹਦੀਆਂ ਖਬਰਾਂ ਪਲਾਂਟ ਕਰਨ ਦੀ ਕੋਸ਼ਿਸ਼ ਕੀਤੀ ਗਈ, ਸਾਡੇ ਤੱਕ ਵੀ ਇਸ ਕਿਸਮ ਦੀਆਂ ਖਬਰਾਂ ਆਈਆਂ, ਪਰ ਸਾਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਵੀ ਕਿਵੇਂ ਇਹ ਏਜੰਸੀਆਂ ਦੀ ਇੱਕ ਖੇਡ ਹੁੰਦੀ ਹੈ ਔਰ ਇਹ ਜਿਹੜੀ ਟੁਗੈਦਰਨੈਸ ਹੈ। ਔਰ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਜਾਂ ਦੂਸਰੇ ਪਪਲਪ੍ਰੀਤ ਸਿੰਘ ਉਹਨਾਂ ਨੇ ਆਪਣੇ ਕੇਸ ਨਹੀਂ ਲਾਏ, ਦੂਸਰਿਆਂ ਦੇ ਲਾਏ। ਉਹਨਾਂ ਨੇ ਕਿਹਾ ਜੀ ਪਹਿਲਾਂ ਸਾਰੇ ਬਾਹਰ ਆਉਣਗੇ, NSA ਦੇ ਥੱਲੇ ਤੁਸੀਂ 1 ਸਾਲ ਰੱਖ ਲਿਆ, ਉਹਨਾਂ ਨੂੰ ਅੱਗੋਂ ਸਵਾਲ ਹੋਣਾ ਸੀ ਵੀ ਕੇਸ ਕਿੱਥੇ ਨੇ, ਛੱਡੋ। ਤਾਂ ਉਹਨੇ ਕਿਹਾ ਸੀ ਮਿਲਣ ਜਾਂਦੇ 3 ਤਲਾਸ਼ੀਆਂ ਹੁੰਦੀਆਂ, 3 ਵਾਰੀ 3 ਥਾਵਾਂ ਤੇ ਵੀ ਅੰਦਰ ਸੂਈ ਤੱਕ ਨਹੀਂ ਜਾ ਸਕਦੀ, ਅੰਦਰ ਕੋਈ ਪਰਿੰਦਾ ਕੋਈ ਪਰ ਨਹੀਂ ਮਾਰ ਸਕਦਾ। ਭਾਈ ਅੰਮ੍ਰਿਤਪਾਲ ਸਿੰਘ ਨੇ ਤਾਂ ਆਪਣੇ ਮੈਸੇਜ ਇੱਥੋਂ ਤੱਕ ਕਿਹਾ ਕਿ ਵੀ ਅਸੀਂ ਹੁਣ ਅਰਦਾਸਾ ਸੋਧਿਆ ਹੋਇਆ, ਜਾਂ ਸਾਨੂੰ ਭੇਜਣਗੇ ਜਾਂ ਸਾਡੀਆਂ ਡੈੱਡ ਬਾਡੀ ਜਾਣਗੀਆਂ। ਜੇ ਅਸੀਂ ਸ਼ਹੀਦੀ ਪਾ ਜਾਂਦੇ ਤਾਂ ਸਾਡਾ ਜਿਹੜਾ ਸੰਸਕਾਰ ਹੈ ਉਹ ਪੰਜਾਬ ਦੀ ਮਿੱਟੀ ਦੇ ਵਿੱਚ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਦੂਸਰੇ ਸੈਗਮੈਂਟ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਡਿਬਰੂਗੜ੍ਹ ਅਸਾਮ ਜੇਲ੍ਹ ਵਿੱਚ ਪਿਛਲੇ ਲਗਭਗ 1 ਸਾਲ ਤੋਂ ਬੰਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਉਹਨਾਂ ਦੀ ਮੰਗ ਹੈ ਕਿ ਉਹਨਾਂ ਨੂੰ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਤਬਦੀਲ ਕੀਤਾ ਜਾਵੇ ਔਰ ਇਹਨਾਂ ਭੁੱਖ ਹੜਤਾਲ ਕਰ ਰਹੇ ਸਿੰਘਾਂ 'ਚ ਕੁਝ ਦੀ ਜਿਹੜੀ ਹਾਲਤ ਹੈ ਉਹ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਔਰ ਇਸ ਕੇਸ ਨਾਲ ਸੰਬੰਧਿਤ ਹੋਰ ਵੀ ਜੋ ਸਾਡੇ ਕੋਲ ਜਾਣਕਾਰੀ ਹੈ ਜਾਂ ਖਬਰਾਂ ਨੇ ਜਾਂ ਇਸ਼ੂ ਨੇ, ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਜਦੋਂ ਅਸੀਂ ਗਰੋ ਹੋ ਰਹੇ ਸੀ ਉਦੋਂ ਬੇਸ਼ੱਕ ਰੇਡੀਓ ਤਾਂ ਘਰਾਂ ਦੇ ਵਿੱਚ ਬਹੁਤ ਸੀਮਤ ਸਨ, ਲੇਕਿਨ ਤੁਰਿਆਂ ਜਾਂਦਿਆਂ ਉਹ ਗਲੀ ਦਾ ਰੇਡੀਓ ਹੋਏ ਜਾਂ ਬਾਜ਼ਾਰਾਂ ਦਾ ਹੋਏ ਤਾਂ ਉਹਦੇ 'ਚ ਕੁਛ ਨਾ ਕੁਛ ਚੱਲ ਰਿਹਾ ਹੁੰਦਾ ਸੀ ਗੀਤ। ਔਰ ਇੱਕ ਪਤਾ ਨਹੀਂ ਕਿਹਦਾ ਲਿਖਿਆ ਹੋਇਆ ਕੀ ਹੈ, ਪਰ ਉਹਦੀ ਇੱਕ ਲਾਈਨ ਮੈਨੂੰ ਕਈ ਵਾਰ ਅਜੇ ਵੀ ਬੌਦਰ ਕਰਦੀ ਹੈ ਜਦੋਂ ਅਸੀਂ ਮੌਜੂਦਾ ਆਪਣੇ ਹਾਲਾਤ ਵੀ ਦੇਖਦੇ ਹਾਂ। ਤੇ ਉਹ ਸੀ ਕਿ ਵੀ ਮੋਇਆਂ ਨੂੰ ਪੂਜੇ ਇਹ ਦੁਨੀਆ, ਜਿਉਂਦੇ ਦੀ ਹਕੀਕਤ ਕੁਝ ਵੀ ਨਹੀਂ, ਜੀ ਕਰਦਾ ਹੈ ਇਸ ਦੁਨੀਆ ਨੂੰ ਮੈਂ ਹੱਸ ਕੇ ਠੋਕਰ ਮਾਰ ਦਿਆਂ। ਪਤਾ ਨਹੀਂ ਕਿਸ ਕੰਟੈਕਸਟ 'ਚ ਓਵਰਆਲ ਗੀਤ ਸੀ ਜਾਂ ਨਜ਼ਮ ਸੀ, ਪਰ ਇਹਦੀ ਇਹ ਲਾਈਨ ਕਿ ਭਾਈ ਜਦੋਂ ਤੁਰ ਜਾਂਦਾ ਹੈ ਕੋਈ ਉਦੋਂ ਅਸੀਂ ਉਹਦੇ ਗੁਣ ਵੀ ਗਾਉਂਦੇ ਹਾਂ। ਕਾਸ਼ ਜਿੰਨੇ ਗੁਣ ਉਦੋਂ ਗਾਉਂਦੇ ਆ ਉਹਦੇ ਜਿਉਂਦੇ ਜੀ ਜੇ ਉਹਦੇ 'ਚੋਂ ਅੱਧੇ ਵੀ ਗਾਏ ਹੋਣ ਸ਼ਾਇਦ ਉਹਦੀ ਉਮਰ ਹੀ ਦੁੱਗਣੀ ਹੋ ਜਾਏ ਸੁਣ ਕੇ ਕਿ ਭਾਈ ਇਹ ਹਰ ਥਾਂ ਵਰਤਾਰਾ ਅਸੀਂ ਹੁੰਦਾ ਹੈ ਨਾ। ਔਰ ਬਹੁਤ ਵਾਰ ਜਦੋਂ ਸ਼ਹੀਦਾਂ ਦੇ ਮੌਕੇ ਦੇ ਉੱਤੇ ਜਾ ਕੇ ਕਈ ਹੁਣ ਵੀ ਜਦੋਂ ਉਹਨਾਂ ਦੀਆਂ ਕੋਈ ਯਾਦਗਾਰਾਂ ਮਨਾਈਆਂ ਜਾਂਦੀਆਂ ਤੇ ਵੱਡੇ ਵਜ਼ੀਰ ਜਾਂ ਦੂਜੇ ਘਿਸਿਆ ਪਿਟਿਆ ਸ਼ੇਰ ਜਿਹੜਾ ਹੈ ਉਹ ਬੜਾ ਉੱਚੀ ਦੁਹਰਾਉਣਗੇ, ਹਾਲਾਂਕਿ ਉਹਨਾਂ ਨੂੰ ਮਤਲਬ ਹੀ ਨਹੀਂ ਪਤਾ ਹੈ, ਰਾਦਰ ਉਹ ਜਲੂਸ ਕੱਢਣਾ ਹੁੰਦਾ ਸ਼ਹੀਦਾਂ। ਔਰ ਉਹ ਸ਼ੇਰ ਹੁੰਦਾ ਹੈ ਜੀ, ਸ਼ਹੀदों की चिताओं पर लगेंगे हर बरस मेले, वतन पे मरने वालों का बस यही ਬਾਕੀ ਨਿਸ਼ਾਨ ਹੋਗਾ। ਉਹ ਜਿਹਨੇ ਲਿਖਿਆ ਉਹਨੇ ਮਜ਼ਾਕ ਉਡਾਇਆ ਲੋਕਾਂ ਦਾ ਕਿ ਵੀ ਤੁਸੀਂ ਸਿਰਫ ਮੇਲਾ ਲਾਉਣ ਤੱਕ ਹੀ ਸ਼ਹੀਦਾਂ ਨੂੰ ਰੱਖਿਆ ਹੋਇਆ ਕਿ ਵੀ ਉਹਨਾਂ ਦੀਆਂ ਚਿਤਾਵਾਂ ਤੇ ਉਹਨਾਂ ਦੇ ਸਿਵਿਆਂ ਤੇ ਜਾ ਕੇ ਹਰ ਸਾਲ ਮੇਲੇ ਕਰਦੇ ਹੋ
बस यही वतन पे मरने वा, बस यही बाकी आही रह गया। ना ਉਹਨਾਂ ਦੀ ਸੋਚ ਦੇ ਉੱਤੇ ਤੁਸੀਂ ਕਾਇਮ ਹੋ, ਨਾ ਤੁਸੀਂ ਉਹਨਾਂ ਦੇ ਡ੍ਰੀਮਸ ਨੂੰ ਟਰੂਥ ਦੇ ਵਿੱਚ। ਪਰ ਇਹਨੂੰ ਵੀ ਮੈਂ ਸਮਝਦਾ ਵੀ ਜਿਸ ਬੇਸ਼ਰਮੀ ਦੇ ਨਾਲ ਕਿਹਾ ਜਾਂਦਾ ਹੈ ਉਹ ਇਹ ਆਪਣੇ ਆਪ 'ਚ ਹੀ ਦੱਸਦਾ ਹੈ ਵੀ ਮੈਜੋਰਿਟੀ ਕਿਵੇਂ ਇਨਸੈਂਸਿਟਿਵ ਹੁੰਦੀ ਹੈ। ਹੁਣ ਅਸੀਂ ਗੱਲ ਕਰਕੇ ਹਟੇ ਹਾਂ ਵੀ 2 ਸਾਲ ਦੀਪ ਸਿੱਧੂ ਨੂੰ ਸਾਨੂੰ ਅਲਵਿਦਾ ਕਿਆ ਹੋਏ ਨੇ, ਔਰ ਇਹਦੇ 'ਚ ਜਿਵੇਂ ਪੰਜਾਬੀ ਰੇਡੀਓ USA ਦੇ ਇੰਟਰਵਿਊ 'ਚ ਮੈਂ ਕਿਹਾ ਸੀ ਕਿ ਵੀ ਹਰ ਚੜ੍ਹਦੇ ਸੂਰਜ ਉਸ ਦਾ ਕੱਦ ਜਿਹੜਾ ਹੈ ਉਹ ਹੋਰ ਵੱਧ ਰਿਹਾ। ਲੇਕਿਨ ਜੇ ਤੁਸੀਂ ਦੀਪ ਸਿੱਧੂ ਦੇ ਟਰਾਇਲਸ ਐਂਡ ਟ੍ਰਿਬੂਲੇਸ਼ਨਸ ਦੇਖੋ ਤੇ ਫਿਰ ਉਹਨਾਂ ਨੂੰ ਠੀਕ ਹੈ ਪਿਆਰ ਵੀ ਬੜਾ ਮਿਲਿਆ, ਪਰ ਕਿਸ ਹੱਦ ਤੱਕ ਨਕਾਰਿਆ, ਕਿਹਨਾਂ ਨੇ ਨਕਾਰਿਆ, ਔਰ ਕਿਵੇਂ ਇੱਕ ਸਟੇਜ ਤੇ ਉਹ ਇਕੱਲਾ ਇੱਕ ਪ੍ਰਵਾਸੀ ਦੇ ਘਰ 'ਚ ਬੈਠਾ ਸੰਤਰੇ ਰੱਖੇ ਹੋਏ ਨੇ, ਔਰ ਸਾਹਮਣੇ ਵੀ ਆਹ ਹੈ ਉਹ ਆਪਣਿਆਂ ਨੂੰ ਧਕਾਰ ਵੀ ਰਿਹਾ, ਭਾਵੇਂ ਉਹ ਆਪਣਿਆਂ ਦੇ ਉੱਤੇ ਜਿਹਨੂੰ ਅਸੀਂ ਉਹ ਮਾਝੇ ਦੀ ਬੋਲੀ ਦੇ ਵਿੱਚ ਹਿਰਖ ਕਰਨਾ ਕਹਿੰਦੇ ਹੈ ਕਿ ਵੀ ਉਹ ਹਿਰਖ ਹੀ ਸੀ ਕਿ ਵੀ ਬਸ ਆਹ ਤੁਹਾਡੀ ਗੈਰਤ ਹੈ ਪੰਜਾਬੀਓ, ਇਹ ਤੁਹਾਡੇ ਹੈ ਸਾਰਾ, ਤੁਸੀਂ ਬਿਲਕੁਲ ਬੇਗੈਰਤੇ ਹੋ ਗਏ। ਹੁਣ ਅਸੀਂ ਦੇਖਦੇ ਹਾਂ ਕਿ ਵੀ ਅੱਜ ਤਾਂ ਹੁਣ ਬਹੁਤ ਸਾਰੇ ਅਸੀਂ ਉਹ ਕੋਰਟਸ ਨੂੰ ਦੇਖਦੇ ਹਾਂ, ਜੇ ਗੱਲ ਫਸਲਾਂ ਦੀ ਨਹੀਂ ਗੱਲ ਨਸਲਾਂ ਦੀ ਹੈ। ਜਾਂ ਦੀਪ ਸਿੱਧੂ ਨੇ ਜਦੋਂ ਇਹ ਕਿਹਾ ਅੰਮ੍ਰਿਤਸਰ ਜਦੋਂ ਦਰਸ਼ਨਾਂ ਲਈ ਆਇਆ 3 ਮਹੀਨੇ ਦੀ ਜੇਲ੍ਹ ਤੋਂ ਬਾਅਦ ਜ਼ਮਾਨਤ ਹੋਈ, ਕਿੰਨੇ ਕੇਸ ਪਾਏ ਗਏ, ਤਾਂ ਉਹਨੇ ਕਿਹਾ ਸੀ, ਉਹਨੇ ਕਿਹਾ ਵੀ ਜੂਨ 84 ਨੂੰ ਜਿਹੜਾ ਇਹ ਦਰਸ਼ਨੀ ਡਿਓੜੀ ਦੇ ਉੱਤੇ ਤਿਰੰਗਾ ਲਾ ਕੇ ਗਏ ਸੀ, ਅਸੀਂ ਅਜੇ ਤਾਂ ਉਹ ਲਾਲ ਕਿਲੇ ਦੇ ਉੱਤੇ ਉਹ ਆਪਣਾ ਕੇਸਰੀ ਲਾ ਕੇ ਉਹਦਾ ਬਦਲਾ ਲਿਆ। ਇਹ ਗੱਲ ਬਹੁਤ ਘੱਟ ਕੋਟ ਹੁੰਦੀ ਹੈ, ਪਰ ਇਹ ਔਨ ਰੈਕਰਡ ਹੈ ਕਿ ਵੀ ਹੁਣ ਉਹ ਨੌਜਵਾਨ ਤਾਂ ਕਿਸ ਹੱਦ ਤੱਕ ਜਾ ਕੇ ਉਸ ਸਾਰੇ ਪਾਰਟ ਨੂੰ ਦੇਖਦਾ ਰਿਹਾ, ਸੋਚਦਾ ਰਿਹਾ। ਜੇ ਵਾਰਿਸ ਪੰਜਾਬ ਦੇ ਜਥੇਬੰਦੀ, ਇਹ ਕੋਈ ਪੋਲੀਟੀਕਲ ਪਾਰਟੀ ਨਹੀਂ, ਇਹਨੂੰ ਅਸੀਂ ਫੋਰਮ ਕਹਿੰਦੇ ਹਾਂ ਜਿਹਦੇ ਥੱਲੇ ਤੁਸੀਂ ਵਿਚਾਰ ਚਰਚਾ ਕਰਦੇ ਹੋ, ਦੇਖਦੇ ਹੋ, ਜੇ ਗੁਫ਼ਤਗੂ ਔਰ ਉਹ ਸਾਰੇ ਨੂੰ ਕੀਤਾ। ਹੁਣ ਜੇ ਦੀਪ ਸਿੱਧੂ ਤਾਂ ਆਪਣੀ ਨਿਭਾ ਗਿਆ, ਉਸਨੇ ਇੱਕ ਝਟਕਾ ਦਿੱਤਾ ਨੌਜਵਾਨੀ ਦੇ ਵਿੱਚ, ਇੱਕ ਜਿਹੜਾ ਉਹ ਸਮਝਣ ਦਾ ਇਸ਼ੂਜ਼ ਨੂੰ, ਔਰ ਗੱਲ ਹੋਂਦ ਦੀ ਹੈ, ਇਹ ਜਿਹੜੀ ਗੱਲ ਹੈ ਇਹ ਸਟਰਕ ਹੋਈ। ਪਰ ਇਸ ਗੱਲ ਨੂੰ ਸਟਰਕ ਕਰਕੇ 10 ਸਾਲ ਵਿਦੇਸ਼ਾਂ 'ਚ ਆਪਣੀ ਜ਼ਿੰਦਗੀ ਗੁਜ਼ਾਰਨ ਤੋਂ ਬਾਅਦ 18 ਸਾਲ ਦੀ ਉਮਰ 'ਚ ਜਿਹੜਾ ਨੌਜਵਾਨ ਬਿਲਕੁਲ ਜਿਹੜਾ ਉਹ ਸਿੱਖੀ ਸਰੂਪ ਛੱਡ ਕੇ ਜਿਹੜਾ ਦੁਬਈ 'ਚ ਬੈਠਾ ਸੀ ਅੰਮ੍ਰਿਤਪਾਲ ਸਿੰਘ, ਉਹਦੀ ਪ੍ਰੇਰਨਾ ਔਰ ਉਸ ਦਾ ਫਿਰ ਪੰਜਾਬ ਦੀ ਧਰਤੀ 'ਤੇ ਲਗਭਗ 28 ਸਾਲ ਦੀ ਉਮਰ 'ਚ ਪਰਤਣਾ, ਔਰ ਉਹੀ ਵਾਰਿਸ ਪੰਜਾਬ ਦੀ ਜਥੇਬੰਦੀ ਜਿਹੜੀ ਭਾਈ ਸੰਦੀਪ ਸਿੰਘ ਸਿੱਧੂ ਨੇ ਫਾਊਂਡ ਕੀਤੀ, ਉਸ ਦੀ ਜਿਹੜੀ ਹੈ ਉਸ ਗੁਰਜ ਨੂੰ ਉਹਨੇ ਚੁੱਕਿਆ ਅੰਮ੍ਰਿਤਪਾਲ ਸਿੰਘ ਨੇ। ਔਰ 8-9 ਮਹੀਨੇ ਦੇ ਪੀਰੀਅਡ 'ਚ ਜਿਵੇਂ ਜਿਹੜਾ ਆਲਰੇਡੀ ਤਿਆਰ ਕੀਤਾ ਹੋਇਆ ਪਾਰਟ ਸੀ, ਕਿਉਂਕਿ ਆਲਰੇਡੀ ਕਿਸਾਨ ਮੂਵਮੈਂਟ ਔਰ ਦੀਪ ਸਿੱਧੂ ਦੇ ਐਫਰਟ ਦੇ ਨਾਲ ਉਹ ਕ੍ਰੌਪ ਪੱਕੀ ਹੋਈ ਸੀ, ਕਿਵੇਂ ਅੰਮ੍ਰਿਤ ਸੰਚਾਰ ਦੀ ਲਹਿਰ ਵੀ ਤੁਰੀ, ਡਰੱਗ ਡੀ ਐਡਿਕਸ਼ਨ ਦੀ ਲਾਈਨ ਵੀ ਤੁਰੀ, ਔਰ ਉਹ ਜਿਹੜਾ ਦੀਪ ਸਿੱਧੂ ਨੇ ਜਿਹੜਾ ਕਾਮਨ ਲਫ਼ਜ਼ ਪਾਤਸ਼ਾਹੀ ਦਾਵਾ ਔਰ ਸਾਡੇ ਆਲੇ ਤੇ ਦਿੱਲੀ ਆਲੇ ਇਹ ਨੈਰੇਟਿਵ ਜਿਹੜੇ ਦਿੱਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਬਾਖੂਬੀ ਜਿਹੜਾ ਉਸ ਨੂੰ ਪੰਜਾਬ ਦੀ ਧਰਤੀ ਦੇ ਉੱਤੇ ਨੌਜਵਾਨਾਂ ਤੱਕ ਪਹੁੰਚਾਇਆ। ਔਰ ਲੰਮਾ ਝਾਮਾ ਕਦ ਬੇਖੌਫ ਸ਼ਖਸੀਅਤ ਔਰ ਹਾਜ਼ਰ ਜਵਾਬੀ ਔਰ ਉਸ ਕਿਸਮ ਦਾ ਪ੍ਰਗਟੇ ਸਿੰਘ ਭੁਜੰਗੀਏ ਤਰ ਤੇਜ ਕਰਾਰਾ ਤੇਜ ਵੀ ਕਰਾਰਾ, ਠੀਕ ਹੈ। ਕੁਝ ਚੀਜ਼ਾਂ ਜਦੋਂ ਤੁਸੀਂ ਯੰਗ ਹੁੰਦੇ ਹੋ, ਪੋਲੀਟੀਕਲ ਜਿਹੜੀਆਂ ਨੁਆਂਸਿਸ ਹੁੰਦੀਆਂ ਨੇ ਜਾਂ ਉਹਦੀਆਂ ਕੰਪਲੀਕੇਸਿਸ ਹੁੰਦੀਆਂ ਨੇ, ਕਈ ਵਾਰ ਉਹ ਨਹੀਂ ਹੁੰਦੀਆਂ, ਲੇਕਿਨ ਇਹ 'ਚ ਕੋਈ ਸ਼ੱਕ ਨਹੀਂ ਹੈ ਜਿਵੇਂ ਅਸੀਂ ਪਹਿਲੇ ਦਿਨ ਤੋਂ ਦੀਪ ਸਿੱਧੂ ਨੂੰ ਫੁੱਲ ਸਪੋਰਟ ਥਰੋ ਕੀਤੀ ਇਸ TV 84 ਦੇ ਪਲੇਟਫਾਰਮ ਤੋਂ। ਉਦੋਂ ਵੀ ਜਦੋਂ 26 ਜਨਵਰੀ ਨੂੰ ਉਹਨਾਂ ਨੇ ਲਾਲ ਕਿਲੇ ਦੇ ਉੱਤੇ ਝੰਡਾ ਲਹਿਰਾਇਆ, ਔਰ ਕਿਵੇਂ ਜਿਹੜੇ ਨੇ ਆਪਣੇ ਵੀ ਸਾਥ ਛੱਡ ਗਏ, ਔਰ ਕਿਵੇਂ ਕੋਈ ਈਰਖਾ ਵਸ, ਕੋਈ ਡਰ ਵਸ, ਕੋਈ ਦੂਸਰੇ ਵਸ ਸਾਡੀ ਫੁੱਲ ਹਮਾਇਤ ਰਹੀ। ਇਵੇਂ ਹੀ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਜਦੋਂ ਆਏ, ਕਿੰਨਿਆਂ ਨੇ ਜਿਵੇਂ ਦੀਪ ਸਿੱਧੂ ਨੂੰ ਕੋਈ ਸੰਨੀ ਦਿਓਲ ਨਾਲ ਜੋੜ ਕੇ BJP ਦੇ ਖਾਤੇ 'ਚ, ਉਹੀ ਅੰਮ੍ਰਿਤਪਾਲ ਸਿੰਘ ਕਿ ਜੀ ਕਿਵੇਂ ਆ ਗਿਆ, ਹੁਣ ਕਿਵੇਂ ਆ ਗਿਆ, ਇਹ ਕਿੱਥੋਂ ਆ ਗਿਆ, ਇਹ ਪਿੰਡਾਂ ਵਾਲਿਆਂ ਵਾਂਗ ਲੱਗਦਾ ਹੈ, ਵੇਂਦਾ ਉਹਦੇ ਵਾਂਗ ਹੈ, ਮਗਰੋਂ ਫੋਟੋ ਲਾਉਂਦਾ ਹੈ, ਅੱਗੋਂ ਦੀ ਮੂਹਰਿਓਂ ਦੀ ਨਹੀਂ ਹੁੰਦਾ। ਉਹ ਆਨੰਦ ਕਾਰਜ ਵੇਲੇ ਦੀ ਉਹਨਾਂ ਦੀ ਇਸ ਕਿਸਮ ਦੇ ਜੀ ਪੋਜ਼ ਤੇ ਫਲਾਣਾ ਤੇ ਬੜਾ ਫੋਟੋ ਸਾਵੀ ਔਰ ਫਲਾਣਾ। ਹੁਣ ਇੱਕ ਪਾਸੇ ਅਸੀਂ ਜਦੋਂ ਇਸ ਕਿਸਮ ਦਾ ਵਰਤਾਰਾ
ਔਰ ਨੁਕਸ ਲੱਭਣ ਦੇ ਉੱਤੇ ਹੀ ਹੁੰਦੇ ਆ। ਬਿਲਕੁਲ। ਲੇਕਿਨ ਜਿਨ੍ਹਾਂ ਨੂੰ ਜੇ ਅਸੀਂ ਦੀਪ ਸਿੱਧੂ ਦੇ ਟੈਲੈਂਟ ਨੂੰ ਜਾਂ ਦੂਸਰੇ ਜਿਹੜੇ ਨੇ ਉਹਨਾਂ ਨੂੰ ਸ਼ਾਇਦ ਨਾ ਪਛਾਣ, ਦੁਸ਼ਮਣ ਨੂੰ ਤਾਂ ਬਹੁਤ ਚੰਗੀ ਤਰ੍ਹਾਂ ਪਤਾ ਹੈ ਕੀ ਹੈ। ਹੁਣ ਇੱਕ ਪਾਸੇ 2 ਵਰੇ ਬੀਤਣ ਤੇ ਅੱਜ ਉਹ ਵੀ ਕਲਾਸ ਸ਼ਾਇਦ ਇੱਕ ਰਿਪੈਂਟ ਕਰਦੀ ਹੈ ਜਿਨ੍ਹਾਂ ਨੇ ਦੀਪ ਸਿੱਧੂ ਦੇ ਜਿਉਂਦੇ ਜੀ ਉਹਦੀ ਬਦਖੋਈ ਕੀਤੀ ਜਾਂ ਨੈਗੇਟਿਵਿਟੀ ਕੀਤੀ। ਪਰ ਹੁਣ ਦੂਸਰੇ ਪਾਸੇ ਦੇਖੋ ਪ੍ਰੈਕਟੀਕਲ ਪਾਰਟ ਕੀ ਹੈ, ਅੱਖਾਂ ਬੰਦ ਭਾਈ ਅੰਮ੍ਰਿਤਪਾਲ ਸਿੰਘ, ਉਹਨਾਂ ਦੇ 9 ਹੋਰ ਸਾਥੀ ਜਿਨ੍ਹਾਂ 'ਚ ਉਹਨਾਂ ਦੇ ਚਾਚਾ ਜੀ ਵੀ। 1 ਸਾਲ ਪੂਰਾ ਲਗਭਗ ਹੋ ਗਿਆ, 2900 ਕਿਲੋਮੀਟਰ ਦੂਰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਉਹਨਾਂ ਨੂੰ ਤੋਰਿਆ ਗਿਆ। ਪੰਜਾਬ ਦੇ ਵਿੱਚ ਕਿੰਨੀਆਂ ਐਜੀਟੇਸ਼ਨਸ ਖੜੀਆਂ ਹੋਈਆਂ ਜੀ, ਕਿੰਨਿਆਂ ਕੁ ਨੂੰ ਲੱਗਾ ਕਿ ਵੀ ਇਹ ਪ੍ਰਾਇੋਰਟੀ ਹੈ। ਹੁਣ ਏਜੰਸੀਆਂ ਤਾਂ ਕਿਤੇ ਉਹਨੂੰ ਫੜ ਲਿਆ, ਕਿਤੇ ਲੱਖਾ ਸਿਧਾਣਾ ਆ ਗਿਆ, ਕਿਤੇ ਪਰਮਿੰਦਰ ਝੋਟਾ ਆ ਗਿਆ, ਕਿਤੇ ਹੋਰ। ਇਸ ਕਿਸਮ ਦੇ ਵਿੱਚ ਤਾਂ ਅਸੀਂ ਵੀ ਪਹੁੰਚ ਜਾਂਦੇ ਹਾਂ ਜੀ। ਹਾਂ, ਹੋਣਾ ਵੀ ਚਾਹੀਦਾ, ਕੋਈ ਐਸਾ ਨਹੀਂ ਹੈ ਜਿਹੜਾ ਵੀ ਨਾਜਾਇਜ਼ ਪੁਲਿਸ ਫੜਦਾ ਉਹ ਨਾ ਵੀ ਸਾਡੇ ਨਾਲ ਸਹਿਮਤ ਹੁੰਦਾ ਹੋਵੇ। ਦੇयर ਸ਼ੁੱਡ ਬੀ ਦਾ ਰੂਲ ਆਫ ਦਾ ਲਾਅ। ਬਿਲਕੁਲ। ਲੇਕਿਨ ਇੰਨਾ ਵੱਡਾ ਕਿ ਵੀ ਕੇਸ ਕੋਈ ਨਹੀਂ, ਤੁਸੀਂ NSA ਲਾਇਆ ਹੈ ਔਰ NSA ਲਾ ਕੇ ਤੁਸੀਂ ਐਸੇ ਕਿਹੜੇ ਉਹ ਕ੍ਰਿਮੀਨਲ ਨੇ ਕਿ ਤੁਸੀਂ ਉਹਨਾਂ ਨੂੰ 2900 ਕਿਲੋਮੀਟਰ ਦੂਰ ਭੇਜਿਆ। ਔਰ ਫਿਰ ਜਿਸ ਕਿਸਮ ਦੇ ਹਾਲਾਤਾਂ 'ਚ ਉਹਨਾਂ ਦੇ ਬਜ਼ੁਰਗ ਮਾਤਾ ਪਿਤਾ, ਉਹਨਾਂ ਦੇ ਹੋਰ ਜਿਹੜੇ 9 ਹੋਰ ਨੇ ਉਹਨਾਂ ਦੇ ਰਿਸ਼ਤੇਦਾਰ, ਕਿੰਨੀਆਂ ਹਰਡਲਸ। ਉਹ DC ਅੰਮ੍ਰਿਤਸਰ ਦਾ ਹੀ ਬਾਦਸ਼ਾਹ ਬਣਿਆ ਹੋਇਆ, ਉਹਨੇ ਆਗਿਆ ਦੇਣੀ ਹੈ ਕਿ ਕੌਣ ਮਿਲਣ ਜਾਏਗਾ ਕੌਣ ਨਹੀਂ ਜਾਏਗਾ। ਲੇਕਿਨ ਇਸ ਸਭ ਦੇ ਬਾਵਜੂਦ ਅਸੀਂ ਸਮਝਦੇ ਹਾਂ ਕਿ ਆਫਰੀਨ ਹੈ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ ਸਾਥੀਆਂ ਦੇ। ਬਿਲਕੁਲ। ਹਾਲਾਂਕਿ ਸ਼ੁਰੂ ਦੇ ਵਿੱਚ ਅੰਦਰੂਨੀ ਆਪਸੀ ਖਿੱਚ ਤੋਂ ਉਹਦੀਆਂ ਖਬਰਾਂ ਪਲਾਂਟ ਕਰਨ ਦੀ ਕੋਸ਼ਿਸ਼ ਕੀਤੀ ਗਈ, ਸਾਡੇ ਤੱਕ ਵੀ ਇਸ ਕਿਸਮ ਦੀਆਂ ਖਬਰਾਂ ਆਈਆਂ, ਪਰ ਸਾਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਵੀ ਕਿਵੇਂ ਇਹ ਏਜੰਸੀਆਂ ਦੀ ਇੱਕ ਖੇਡ ਹੁੰਦੀ ਹੈ। ਔਰ ਇਹ ਜਿਹੜੀ ਟੁਗੈਦਰਨੈਸ ਹੈ, ਔਰ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਜਾਂ ਦੂਸਰੇ ਪਪਲਪ੍ਰੀਤ ਸਿੰਘ, ਉਹਨਾਂ ਨੇ ਆਪਣੇ ਕੇਸ ਨਹੀਂ ਲਾਏ, ਦੂਸਰਿਆਂ ਦੇ ਲਾਏ। ਉਹਨਾਂ ਨੇ ਕਿਹਾ ਜੀ ਪਹਿਲਾਂ ਸਾਰੇ ਬਾਹਰ ਆਉਣਗੇ। ਸੋ ਇਹ ਯਤਨ ਵੀ ਹੁੰਦੇ ਰਹੇ। ਜਦੋਂ ਹੁਣ ਉਹਨਾਂ ਦਾ ਲਗਭਗ ਇਹ ਸਾਲ ਇੱਕ ਪੂਰਾ ਹੋ ਗਿਆ ਔਰ ਯੂਜੂਅਲੀ NSA ਦੇ ਥੱਲੇ ਤੁਸੀਂ 1 ਸਾਲ ਰੱਖ ਲਿਆ, ਉਹਨਾਂ ਨੂੰ ਅੱਗੋਂ ਸਵਾਲ ਹੋਣਾ ਸੀ ਵੀ ਕੇਸ ਕਿੱਥੇ ਨੇ, ਛੱਡੋ। ਔਰ ਉਹਨਾਂ ਨੂੰ ਵੀ ਪਤਾ ਹੈ ਕਿ ਵੀ ਅੰਮ੍ਰਿਤਪਾਲ ਸਿੰਘ ਜਾਂ ਦੂਸਰਿਆਂ ਦਾ ਜਿਹੜਾ ਪੋਟੈਂਸ਼ੀਅਲ ਕੀ ਹੈ। ਜਿਵੇਂ ਪੰਜਾਬ ਦੇ ਵਿੱਚ ਉਹਨਾਂ ਨੂੰ ਇਨਸਟੈਂਟ ਜਿਹੜਾ ਹੈ ਉਹ ਅਟੈਂਸ਼ਨ ਮਿਲੀ ਨੌਜਵਾਨੀ ਦੀ, ਔਰ ਉਹਨਾਂ ਦੇ ਪੇਰੈਂਟਸ ਔਰ ਦੂਸਰੇ ਜਿਹੜੇ ਡਰੱਗਸ ਦੇ ਵਿੱਚ ਫਸੇ ਹੋਏ ਨੌਜਵਾਨ ਨੇ ਉਹਨਾਂ ਦੀ। ਸੋ ਉਹਨਾਂ ਨੇ ਹੁਣ ਕੀ ਖੇਡ ਖੇਡੀ। ਹਾਲਾਂਕਿ ਜਿੱਦਣ ਅਸੀਂ ਫਲਾਈ ਕਰ ਰਹੇ ਸੀ ਸੈਚਰਡੇ, ਤਾਂ ਮੈਂ ਉਹ ਉਹਦੇ 'ਚ ਕਾਮੈਂਟ ਬਾਕਸ ਦੇ ਵਿੱਚ ਕਿਸੇ ਨੇ ਉਹਦਾ ਲਿੰਕ ਭੇਜਿਆ ਹੋਇਆ ਸੀ ਠੱਗ ਬਾਣੀ ਦਾ। ਉਹ ਜਗ ਬਾਣੀ ਆਪਣੇ ਆਪ ਨੂੰ, ਮੈਂ ਉਹ ਠੱਗ ਬਾਣੀ ਹੈ ਲਾਲਾ ਜਗਦਨ ਰਹਿਣ ਦੇ ਗੰਦੇ ਉਹ ਨਿਰੰਕਾਰੀਆਂ ਦੇ ਪੈਸੇ ਨਾਲ ਇਹ ਸ਼ੁਰੂ ਕੀਤਾ ਹੋਇਆ ਸੀ ਅਖਬਾਰ। ਤੇ ਉਹਦੇ 'ਚ ਸੀ ਕਿ ਜੀ ਅਸਾਮ ਦੇ ਡਿਬਰੂਗੜ੍ਹ 'ਚ ਛਾਪਾ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਔਰ ਦੂਸਰੇ ਖਤਰਨਾਕ ਕੈਮਰੇ, ਖੁਫੀਆ ਕੈਮਰੇ ਔਰ ਪਤਾ ਨਹੀਂ ਕੀ ਹੋਰ ਜਿਹੜਾ ਸਮਾਰਟ ਵਾਚ ਔਰ ਆਡੀਓ ਸਿਸਟਮ ਤੇ ਫਲਾਣਾ ਮਿਲਿਆ। ਤੇ ਮੇਰਾ ਉਦੋਂ ਹੀ ਮੱਥਾ ਠਣਕਿਆ। ਮੈਂ ਕਿਹਾ ਵੀ ਇਹ ਹੁਣ ਸਾਲ ਪੂਰਾ ਹੋਣ ਵਾਲਾ ਹੈ, ਮੰਗ ਹੋਏਗੀ ਕਿ NSA ਦੀ ਉਹਦੇ ਤੇ ਦੁਬਾਰਾ ਅਪੀਲ ਹੁੰਦੀ ਹੈ ਜਾਂ ਉਹਨਾਂ ਨੂੰ ਛੱਡਿਆ ਜਾਏ, ਨੇੜੇ ਲਿਆ। ਮੈਂ ਕਿਹਾ ਵੀ ਇਹ ਕੋਈ ਨਾ ਕੋਈ ਖੇਡ ਖੇਡਣ ਜਾ ਰਹੇ ਨੇ। ਸੋ ਜਦੋਂ ਤੱਕ ਅਸੀਂ ਇੰਡੀਆਨਾ ਪਹੁੰਚੇ ਔਰ ਅਗਲੇ ਦਿਨ ਦੀਆਂ ਡਿਟੇਲਸ ਅਮਰਜ, ਕਿਉਂਕਿ ਜਦੋਂ ਇਹ ਠੱਗ ਬਾਣੀ ਜਾਂ ਇਸ ਕਿਸਮ ਦੇ 'ਚ ਪਲਾਂਟ ਕੀਤੀਆਂ ਜਾਂਦੀਆਂ ਨੇ ਖਬਰਾਂ, ਤੇ ਵੀ ਅਜੇ ਅਸਾਮ 'ਚ 16 ਫਰਵਰੀ ਤੋਂ ਦੀ ਸ਼ੁਰੂਆਤ ਦੀ ਗੱਲ ਹੈ। ਤੇ ਉਦੋਂ ਨਹੀਂ ਮੈਨੂੰ ਇਹ ਆਈਡੀਆ ਹੋ ਗਿਆ। ਮੈਂ ਕਿਹਾ ਵੀ ਕੋਈ ਨਾ ਕੋਈ ਖਤਰਨਾਕ ਖੇਡ ਇਹ ਹੁਣ ਖੇਡਣਗੇ। ਔਰ ਉਹ ਜਦੋਂ ਤੱਕ ਅਸੀਂ ਵਾਪਸ ਆਏ ਔਰ ਸਾਡੇ ਵੀਰ ਬੌਬ ਸਿੰਘ ਔਰ ਉਹਨਾਂ ਨੇ ਵੀ ਸਾਨੂੰ ਜਿਹੜੇ ਮੈਸੇजेस ਆਡੀਓ ਮੈਸੇਜ ਸੀ ਉੱਥੋਂ, ਕਿਉਂਕਿ ਤੁਸੀਂ ਫੋਨ ਤੇ ਕਰਦੇ ਹੋ, ਔਰ ਉਹ ਵੀ ਪਹੁੰਚੇ। ਔਰ ਹੁਣ ਜਿਹੜੀ ਡਿਟੇਲ ਐਮਰਜ ਹੋਈ ਹੈ ਔਰ ਖਾਸ ਤੌਰ ਤੇ ਪਪਲਪ੍ਰੀਤ ਸਿੰਘ ਹੋਰਾਂ ਦੇ ਵੀ ਇੱਕ ਆਡੀਓ ਹੈ ਔਰ 4 ਮਿੰਟ ਦੀ ਇੱਕ ਆਡੀਓ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਜਿਹੜੀ ਜੇਲ੍ਹ 'ਚੋਂ ਦਿੱਤੀ ਹੈ ਕਿ ਵੀ ਕਿਵੇਂ ਸਿੰਘ ਇਸ ਵੇਲੇ ਭੁੱਖ ਹੜਤਾਲ ਤੇ ਨੇ। ਕਿੱਥੇ ਤਾਂ ਉਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਦੇਖਿਆ ਕਿ ਵੀ ਇਹ ਤਾਂ ਬਾਥਰੂਮ 'ਚ ਵੀ ਕੈਮਰੇ ਲੱਗੇ ਹੋਏ ਨੇ ਉਹਨਾਂ ਨੇ, ਕਿਉਂਕਿ ਉਹਨਾਂ ਦੀ ਆਪਣੀ ਆਵਾਜ਼ ਦੇ ਵਿੱਚ ਹੈ, ਇਸ ਲਈ ਮੈਂ ਉਹਦਾ ਵੇਰਵਾ ਨਹੀਂ ਦਿਆਂਗਾ। ਲੇਕਿਨ ਜਦੋਂ ਔਰ ਉਹਨਾਂ ਨੇ ਜਿਹੜਾ ਡਿਊਟੀ ਮੈਜਿਸਟ੍ਰੇਟ ਸੀ ਉਹਨੂੰ ਸੱਦ ਕੇ ਉਹ ਸਾਰਾ ਦਿਖਾਇਆ ਵੀ ਆਹ ਕੈਮਰੇ ਬਾਥਰੂਮ 'ਚ ਵੀ ਹੈ, ਬੈਡਰੂਮ 'ਚ ਵੀ ਹੈ, ਦੂਸਰੇ 'ਚ ਵੀ ਹੈ। ਲੇਕਿਨ ਉਸ ਤੋਂ ਅਗਲੇ ਦਿਨ 200-300 ਪੁਲਿਸੀਆਂ ਦੀ ਧਾੜ ਆਈ ਔਰ ਉਹਨਾਂ ਨੇ ਆ ਕੇ ਅੰਦਰ ਜਿਹੜਾ ਉਹ ਵੜ ਗਏ ਔਰ ਉਹਨਾਂ ਨੇ ਉਹ ਸਾਰਾ ਐਂ ਰੱਖ ਕੇ ਸ਼ੋਅ ਕਰ ਦਿੱਤਾ। ਉਹਦੇ 'ਚ ਹੋਰ ਵੀ ਜਿਹੜੇ ਨੇ ਉਹ ਰੱਖ ਕੇ ਕਿ ਵੀ ਇਹ ਜਿਹੜਾ ਬਰਾਮਦ ਹੋਇਆ ਔਰ ਅੰਦਰ ਉਹ ਚੀਜ਼ ਹੈ।
ਹੁਣ ਉਹਨਾਂ ਦੇ ਪੇਰੈਂਟਸ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਬੜੀ ਦਲੇਰ ਮਾਤਾ ਹੈ। ਪਿਤਾ ਜੀ ਤਾਂ ਫਿਰ ਵੀ ਸੌਫਟਲੀ ਹੁੰਦਾ, ਮਾਤਾ ਪੂਰੀ ਮੈਨੂੰ ਉਹ, ਕਿਉਂਕਿ ਵੈਸੇ ਵੀ ਜਿਵੇਂ ਉਹਨਾਂ ਦੀ ਮਜਾਲੀ ਜ਼ੁਬਾਨ ਹੈ ਜਿਹਨੂੰ ਮੈਂ ਪਿਆਰ ਕਰਦਾ ਉਹੀ ਮੈਨੂੰ ਤਾਂ ਮਾਈ ਭਾਗੋ ਵਾਂਗ ਫਿਰ ਜਦੋਂ ਵੀ ਕੋਈ ਮਾਤਾ ਖਲੋਂਦੀ ਹੈ ਉਹ ਜਿਵੇਂ ਜਦੋਂ ਇਹ ਕਿਸਾਨ ਲੀਡਰ ਜਿਹੜੇ ਨੇ ਪੰਧੇਰ ਔਰ ਡੱਲਾ ਇਹ ਅਕਾਲ ਤਖਤ ਕਰ ਰਹੇ ਸੀ, ਮਾਤਾ ਨੇ ਰੋਕ ਲਿਆ ਪਹਿਲੇ ਵਾਂਗ ਨਾ ਪੰਜਾਬ ਵੇਚ ਆਇਓ, ਲਾਜ ਰੱਖਿਓ। ਤੇ ਉਹੀ ਉਹਨਾਂ ਦੇ ਪਿਤਾ ਔਰ ਮਾਤਾ ਉਹਨਾਂ ਨੇ ਵੀ ਕਾਲ ਦੇ ਦਿੱਤੀ ਹੈ। ਔਰ ਅੱਜ ਹੀ ਮੀਡੀਆ ਨੇ ਕਵਰ ਕੀਤਾ ਪਿਛਲੇ ਕੱਲ ਜਿਹੜਾ ਉਹ ਪੂਰਾ ਸਿੱਖਾਂ ਦਾ ਇੱਕ ਡੈਲੀਗੇਸ਼ਨ ਹੋਰ ਵੀ ਨੁਮਾਇੰਦਿਆਂ ਦਾ ਡਿਪਟੀ ਕਮਿਸ਼ਨਰ ਨੂੰ ਮਿਲਿਆ, ਜਾ ਕੇ ਉਹਨਾਂ ਨੂੰ ਕਿਹਾ ਕਿ ਵੀ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ 'ਚ ਲਿਆਂਦਾ ਜਾਏ, ਜਿਹੜੀ ਮਰਜ਼ੀ ਜੇਲ੍ਹ 'ਚ ਨਾਭਾ ਹਾਈ ਸਿਕਿਉਰਿਟੀ ਜਾਂ ਕਪੂਰਥਲਾ ਜਾਂ ਜਿੱਥੇ ਮਰਜ਼ੀ ਰੱਖੋ, ਵੀ ਜੇ ਤੁਸੀਂ ਇਹ ਨਾ ਕੀਤਾ ਤੇ ਫਿਰ ਇੱਕ ਮੂਵਮੈਂਟ ਅਸੀਂ ਪੰਜਾਬ 'ਚ ਖੜੇ ਕਰਾਂਗੇ, ਅਸੀਂ ਵੀ ਭੁੱਖ ਹੜਤਾਲ ਤੇ ਬੈਠਾਂਗੇ। ਸੋ ਇਹ ਵੀ ਇੱਕ ਪੋਜ਼ਿਟਿਵ ਪਾਰਟ ਆ। ਪ੍ਰੈਸ ਕਾਨਫਰੰਸ ਵੀ ਮਾਤਾ ਗਰਜ ਰਹੀ ਹੈ ਪੂਰੀ। ਉਹਨਾਂ ਨੇ ਕਿਹਾ ਅੰਦਰ ਪਹੁੰਚ ਗਿਆ ਵੀ ਉਹਨਾਂ ਨੇ ਕਿਹਾ ਅਸੀਂ ਮਿਲਣ ਜਾਂਦੇ, 3 ਤਲਾਸ਼ੀਆਂ ਹੁੰਦੀਆਂ 3 ਵਾਰੀ 3 ਥਾਵਾਂ ਤੇ, ਵੀ ਅੰਦਰ ਸੂਈ ਤੱਕ ਨਹੀਂ ਜਾ ਸਕਦੀ, ਅੰਦਰ ਕੋਈ ਪਰਿੰਦਾ ਕੋਈ ਪਰ ਨਹੀਂ ਮਾਰ ਸਕਦਾ। ਔਰ ਇਸ ਸਾਰੇ ਦੇ ਚੱਲਦੇ ਆ ਇਹ ਹਾਲਾਂ ਇਸ ਵੇਲੇ ਡਾਈਵਰਸ਼ਨਸ ਇੰਨੀਆਂ ਜ਼ਿਆਦਾ ਨੇ, ਅਸੀਂ ਗੱਲ ਕਰਾਂਗੇ ਜਿੱਥੇ ਸਾਡੇ ਬਹੁਤਿਆਂ ਦਾ ਧਿਆਨ ਲੱਗਾ ਹੋਇਆ। ਕੱਲ ਦਾ ਹੀ ਉਹ ਦਿਨ ਹੈ 21 ਫਰਵਰੀ ਦਾ, ਜਦੋਂ ਕਿ ਜਿਹੜਾ ਉਹ ਖਨੌਰੀ ਔਰ ਸੰਘੂ ਜਿਹੜਾ ਸ਼ੰਭੂ ਬਾਰਡਰ ਤੋਂ ਕ੍ਰਾਸ ਕਰਨਾ ਹੈ ਕਿਸਾਨਾਂ ਨੇ, ਇੱਕ ਹੋਰ ਬਲੱਡ ਬਾਥ ਦਾ ਫੀਅਰ ਵੀ ਹੈ। ਲੇਕਿਨ ਇਸ ਸਾਰੇ ਪੀਰੀਅਡ 'ਚ ਇਹ ਜਿਹੜਾ ਇਸ਼ੂ ਹੈ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ ਸਾਥੀ 9 ਸਿੰਘਾਂ ਦਾ, ਔਰ ਇਹ ਵੀ ਆਇਆ ਕਿ ਉਹ ਜਿਨ੍ਹਾਂ ਨੇ ਭੁੱਖ ਹੜਤਾਲ ਰੱਖੀ ਹੈ, ਇੱਕ ਦੀ ਫੋਰਸ ਫੀਡਿੰਗ ਉਹਨਾਂ ਨੇ ਕਰਾਣੀ ਚਾਹੀ, ਜੀਪ ਕੱਟੀ ਗਈ, ਉਹਨਾਂ ਸਿੰਘ ਦਾ ਨਾਂ ਵੀ ਆ ਰਿਹਾ। ਔਰ ਇਵੇਂ ਹੀ ਉਹਨਾਂ ਦੇ ਚਾਚਾ ਜੀ ਹਰਜੀਤ ਸਿੰਘ ਜਿਹੜੇ ਨੇ ਅੰਮ੍ਰਿਤਪਾਲ ਸਿੰਘ, ਉਹਨਾਂ ਦੀ ਹਾਲਤ ਵੀ ਗੰਭੀਰ ਹੈ, ਕਿਉਂਕਿ 4 ਦਿਨਾਂ ਤੋਂ ਇਹਨਾਂ ਨੇ ਇਹ ਤਾਂ ਅਜੇ ਪਾਣੀ ਛਕ ਰਹੇ ਨੇ, ਪਰ ਜਿਹੜਾ ਸਿੰਘ ਹੈ ਔਰ ਦੂਸਰੇ ਉਹਨਾਂ ਨੇ ਪਾਣੀ ਵੀ ਛੱਡਤਾ। ਉਹਨਾਂ ਨੇ ਕਿਹਾ ਵੀ ਸਾਨੂੰ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਭੇਜੋ। ਔਰ ਭਾਈ ਅੰਮ੍ਰਿਤਪਾਲ ਸਿੰਘ ਨੇ ਤਾਂ ਆਪਣੇ ਮੈਸੇਜ ਇੱਥੋਂ ਤੱਕ ਕਿਹਾ ਕਿ ਵੀ ਅਸੀਂ ਹੁਣ ਅਰਦਾਸਾ ਸੋਧਿਆ ਹੋਇਆ, ਜਾਂ ਸਾਨੂੰ ਭੇਜਣਗੇ ਜਾਂ ਸਾਡੀਆਂ ਡੈੱਡ ਬਾਡੀ ਜਾਣਗੀਆਂ। ਜੇ ਅਸੀਂ ਸ਼ਹੀਦੀ ਪਾ ਜਾਂਦੇ ਤਾਂ ਸਾਡਾ ਜਿਹੜਾ ਸੰਸਕਾਰ ਹੈ ਉਹ ਪੰਜਾਬ ਦੀ ਮਿੱਟੀ ਦੇ ਵਿੱਚ। ਸੋ ਇਹ ਇੱਕ ਬਹੁਤ ਵੱਡੀ ਗੱਲ ਹੈ। ਔਰ ਜਦੋਂ ਅਸੀਂ ਅੱਜ ਯਾਦ ਕਰ ਰਹੇ ਹਾਂ ਬੀਤੇ ਦੇ ਨਾਇਕਾਂ ਨੂੰ, ਸੋ ਇਹ ਸਾਡਾ ਫਰਜ਼ ਹੈ ਕਿ ਇਸ ਦੇ ਉੱਤੇ ਸਾਡਾ ਫੋਕਸ ਹੋਏ। ਔਰ ਇਸ ਤੋਂ ਪਹਿਲਾਂ ਕਿ ਮੈਂ ਅਗਲੀ ਗੱਲ ਕਰਾਂ, ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਮੈਸੇਜ ਜਿਹੜਾ ਉਸ ਆਡੀਓ ਰਾਹੀਂ ਪਹੁੰਚਿਆ, ਜਿਹੜਾ ਚਾਰਜ ਫੇਰੇ ਸੋਸ਼ਲ ਮੀਡੀਆ ਤੇ ਹੈ, ਉਸ ਨੂੰ ਜਿਹੜਾ ਉਹ ਪਲੇ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਭਾਈ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਅਸਾਮ ਤੋਂ। ਅੱਜ 19 ਫਰਵਰੀ ਤਰੀਕ ਹੈ। ਲਗਭਗ ਸਾਨੂੰ 1 ਸਾਲ ਪੂਰਾ ਇੱਥੇ ਡਿਬਰੂਗੜ੍ਹ ਜੇਲ੍ਹ 'ਚ ਆਇਆ ਨੂੰ ਹੋ ਗਿਆ। ਪਰ ਜਿਹੜੀਆਂ ਪਿਛਲੇ 1 ਸਾਲ ਤੋਂ ਜਿਹੜੀ ਤਾੜਨਾ ਤੇ ਜੋ ਕੁਛ ਇੱਥੇ ਹੋ ਰਿਹਾ, ਅਸੀਂ ਬਹੁਤ ਘੱਟ ਸੰਗਤਾਂ ਦੇ ਨਾਲ ਇਸ ਸਾਂਝੀ ਕਰਦੇ ਹਾਂ, ਕਿਉਂਕਿ ਸਾਨੂੰ ਵਾਰ-ਵਾਰ ਇਹ ਨਹੀਂ ਹੁੰਦਾ ਵੀ ਸਾਡੇ ਨਾਲ ਹੋ ਰਿਹਾ ਜੀ ਹੋ ਰਿਹਾ। ਅਸੀਂ ਜੋ ਕੀਤਾ ਆਪਣੇ ਗੁਰੂ ਲਈ ਕੀਤਾ, ਕੌਮ ਲਈ ਕੀਤਾ, ਤੇ ਉਹਦੇ ਬਦਲੇ ਸਾਨੂੰ ਕੌਮ ਨੇ ਜਿੰਨਾ ਪ੍ਰੇਮ ਬਖਸ਼ਿਆ ਉਹ ਬਹੁਤ ਜ਼ਿਆਦਾ ਹੈ। ਪਰ ਹੁਣ ਚੀਜ਼ਾਂ ਜਿਹੜੀਆਂ ਹੱਦ ਤੋਂ ਵੱਧ ਹੋ ਗਈਆਂ। ਪਿਛਲੇ ਕੁਝ ਸਮੇਂ ਤੋਂ ਜਿਹੜਾ ਇਹਨਾਂ ਨੇ ਕੀ ਕੀਤਾ ਵੀ ਪਰਸੋਂ ਚੌਥ ਸਾਡੇ ਸੈੱਲਾਂ ਦੇ ਵਿੱਚ 16 ਤਰੀਕ ਨੂੰ ਹਿਡਨ ਕੈਮਰੇ ਇਹ ਆਏ ਇਲੈਕਟ੍ਰੀਸ਼ੀਅਨ ਦੇ ਰੂਪ ਦੇ ਵਿੱਚ, ਤੇ ਹਿਡਨ ਕੈਮਰੇ ਲਾ ਕੇ ਚਲੇ ਗਏ। ਉਹ ਹਿਡਨ ਕੈਮਰੇ ਜਿਹੜੇ ਸੀ ਬਲਬ ਹੋਲਡਰ ਹੁੰਦਾ ਹੈ ਉਹਦੇ 'ਚ ਇਹਨਾਂ ਨੇ ਲਾਏ ਆ। ਔਰ ਉਹ ਜਦੋਂ ਸਾਨੂੰ ਥੋੜ੍ਹਾ ਜਿਹਾ ਡਾਊਟ ਹੋਇਆ, ਅਸੀਂ ਹਿਡਨ ਕੈਮਰੇ ਲਾਏ। ਉਹਨੂੰ ਲਾਉਣ ਤੋਂ ਬਾਅਦ ਅਸੀਂ ਲੋਕਲ ਡੀਐਮ ਨੂੰ ਇੱਥੇ ਬੁਲਾਇਆ, ਜਿਹੜਾ ਡਿਊਟੀ ਮੈਜਿਸਟ੍ਰੇਟ ਸੀ, ਉਹਦੇ ਸਾਹਮਣੇ ਉਹ ਲਾਏ ਦਿਖਾਏ, ਸਾਰੇ ਜੇਲ੍ਹ ਦੇ ਸਟਾਫ ਦੇ ਸਾਹਮਣੇ ਉਹ ਲਾਏ ਦਿਖਾਏ ਵੀ ਹਿਡਨ ਕੈਮਰੇ ਬਾਥਰੂਮਾਂ ਤੱਕ ਸਾਡੇ ਲੱਗੇ ਹੋਏ ਆ। ਔਰ ਇਹ ਕੈਮਰੇ ਦੀ ਫੁਟੇਜ ਜਿਹੜੀ ਸੀ ਉਹ ਇੱਕ ਜੀਓ ਦੀ ਡੋਂਗਲ ਉਹਨਾਂ ਨੇ ਇੱਕ ਸਵਿਚ ਬੋਰਡ 'ਚ ਲਗਾ ਕੇ ਲਾਈ ਸੀ, ਜਿਹੜੀ ਡੋਂਗਲ ਦੇ ਵਿੱਚ ਇਹਨਾਂ ਨੇ ਉਹ ਇੱਕ ਫੁਟੇਜ ਨੂੰ ਅੱਗੇ ਭੇਜਦੇ। ਸੋ ਇਸ ਕਰਕੇ ਉਹ 2 ਘੰਟੇ 'ਚ ਅਸੀਂ ਫੜ ਲਈ। ਜਦੋਂ ਇਹਨਾਂ ਨੂੰ ਬੁਲਾਇਆ ਤੇ ਇਹ ਕਹਿੰਦੇ ਅਗਲੇ ਦਿਨ ਇਹ 200-300 ਪੁਲਿਸ ਵਾਲਾ ਲੈ ਕੇ ਜੇਲ੍ਹ ਦੇ ਅੰਦਰ ਆਏ ਆ ਤੇ ਜ਼ਬਰਦਸਤੀ ਸੈੱਲਾਂ 'ਚ ਵੜੇ ਆ ਸਾਡਿਆਂ 'ਚ। ਉੱਥੋਂ ਇਹਨਾਂ ਨੇ ਸਾਰਾ ਸਮਾਨ ਚੁੱਕ ਲਿਆ, ਇੱਥੋਂ ਤੱਕ ਵੀ TV ਚੁੱਕ ਲਏ, ਰਿਮੋਟ ਚੁੱਕ ਲਏ, ਮਸ਼ੀਨਾਂ ਚੱਕ ਲਈਆਂ ਕੰਨਾਂ ਦੀਆਂ, ਜਾਂ ਜਿਹੜੀਆਂ ਕੋਈ ਐਸੈਂਸ਼ੀਅਲ ਸਮਾਨ ਸੀ ਉਹ ਸਾਰਾ ਕੁਝ ਚੁੱਕ ਕੇ ਲੈ ਗਏ। ਤੇ ਉਹ ਚੁੱਕ ਕੇ ਬਾਅਦ 'ਚ ਇਹਨਾਂ ਨੇ ਜਿਹੜੀ ਰਿਪੋਰਟ ਬਾਹਰ ਦਿੱਤੀ ਹੈ, ਸਭ ਕੁਝ ਨਾ ਲੱਭਣ ਦੇ ਬਾਵਜੂਦ ਇਹਨਾਂ ਨੇ 2 ਸੈੱਲਫੋਨ ਆਪਣੇ ਕੋਲੋਂ ਹੀ ਉੱਥੇ ਪਲਾਨ ਕਰਕੇ ਸਾਡੇ ਸਾਹਮਣੇ ਹੀ ਰੱਖ ਦਿੱਤੇ। ਨਹੀਂ ਜੀ ਇਹ ਤੁਹਾਡੇ ਨੇ, ਇੱਕ ਸਮਾਰਟਫੋਨ ਤੇ ਇੱਕ ਦੂਸਰਾ ਫੋਨ ਹੈ, ਇੱਕ ਬਹੁਤ ਘੜੀ ਹੈ ਮਾਮੂਲੀ ਜੀ 10-20 ਰੁਪਏ ਦੀ 50 ਰੁਪਏ ਦੀ ਬੱਚਿਆਂ ਵਾਲੀ, ਉਹਨੂੰ ਇਹਨਾਂ ਨੇ ਸਮਾਰਟ ਵਾਚ ਦਾ ਨਾਂ ਦੇ ਦਿੱਤਾ। ਸੋ ਇੱਦਾਂ ਦੀਆਂ ਹਰਕਤਾਂ ਦੇ ਉਤਰੇ ਹੋਏ ਆ। 16 ਤਰੀਕ ਤੋਂ ਹੀ
ਅਸੀਂ ਇਹ ਗੱਲ ਕੀਤੀ ਆ ਵੀ ਅਸੀਂ ਅੰਨ ਨਹੀਂ ਛਕਣਾ। ਉਹਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਇਹਨਾਂ ਦਾ ਇਰਾਦਾ ਸਾਨੂੰ ਅੰਨ ਦੇ ਵਿੱਚ ਕੁਝ ਮਿਲਾ ਕੇ ਦੇਣ ਦਾ। ਮਰਨ ਤੋਂ ਅਸੀਂ ਨਹੀਂ ਡਰਦੇ, ਨਾ ਪਹਿਲਾਂ ਡਰਦੇ ਸੀ ਨਾ ਹੁਣ ਡਰਦੇ ਹਾਂ। ਸਾਡੀ ਇੱਕੋ ਇੱਕ ਮੰਗ ਹੈ ਕਿ ਜੇ ਭਗਵੰਤ ਮਾਨ ਨੇ ਜਾਂ ਜਿੰਨੇ ਵੀ ਸਾਡੇ ਨਾਲ ਸਾਨੂੰ ਮਾਰਨਾ ਹੈ ਜਾਂ ਕੁਝ ਕਰਨਾ ਹੈ, ਮਰਦਾਂ ਵਾਲੇ ਕੰਮ ਕਰੋ। ਇਹ ਨਾ ਮਰਦਾਂ ਵਾਲੇ ਕੰਮ ਜਿਹੜੇ ਆ ਬੰਦ ਕਰ ਦਿਓ। ਇੱਦਾਂ ਕਰੋ ਵੀ ਪੰਜਾਬ ਸਾਨੂੰ ਲਿਆਓ, ਜਿਹੜੇ ਚੌਂਕ 'ਚ ਖੜ ਕੇ ਫਾਇਰ ਨਾਲ ਟੰਗ ਦਿਓ, ਜਿੱਥੇ ਖੜ ਕੇ ਫਾਂਸੀ ਦੇਣੀ ਦੇ ਦਿਓ, ਜਿੱਥੇ ਗੋਲੀ ਮਾਰਨੀ ਮਾਰ ਦਿਓ। ਅਸੀਂ ਪਰਵਾਹ ਨਹੀਂ ਕਰਦੇ। ਹੁੰਦਾ ਆਇਆ ਸਾਡੇ ਨਾਲ, ਸਾਡੀ ਕੌਮ ਨਾਲੇ ਹੁੰਦਾ ਆਇਆ, ਪਰ ਹੁਣ ਇਹ ਗੱਲ ਸਿਰੋਂ ਪਾਣੀ ਲੰਘ ਗਿਆ। ਅਸੀਂ ਇਹ ਪੰਜਾਬ ਦੇ ਹਰ ਨਿਵਾਸੀ ਨੂੰ, ਸੰਗਤ ਨੂੰ, ਨੌਜਵਾਨਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਪਿਛਲੇ 4 ਦਿਨਾਂ ਤੋਂ ਜਿਹੜੇ ਸਿੰਘ ਨੇ ਸਾਰੇ ਹੀ ਉਹਨਾਂ ਨੇ ਅੰਨ ਜਲ ਤਿਆਗਿਆ ਹੈ ਤੇ ਕੁਝ ਸਿੰਘਾਂ ਦੀ ਜਿਹੜੀ ਹਾਲਤ ਹੈ ਉਹ ਕਾਫੀ ਗੰਭੀਰ ਹੈ ਇਸ ਵੇਲੇ, ਜਿਨ੍ਹਾਂ 'ਚੋਂ ਬਸੰਤ ਸਿੰਘ, ਚਾਚਾ ਹਰਜੀਤ ਸਿੰਘ ਤੇ ਹੋਰ ਵੀ 1-2 ਸਿੰਘ ਨੇ ਜਿਹੜੇ ਕਾਫੀ ਗੰਭੀਰ ਹਾਲਤ ਦੇ ਵਿੱਚ ਜਾ ਰਹੇ ਨੇ। ਕਿਸੇ ਵੀ ਬੰਦੇ ਦੀ ਮੌਤ ਹੁੰਦੀ, ਸ਼ਹੀਦੀ ਪ੍ਰਾਪਤ ਕੋਈ ਬੰਦਾ ਕਰ ਜਾਂਦਾ ਹੈ ਇਹ ਸਾਰੇ ਸੰਘਰਸ਼ ਦੇ ਵਿੱਚ। ਤੇ ਅਸੀਂ ਇਹ ਚਾਹੁੰਦੇ ਹਾਂ ਕਿ ਉਹਦੀ ਜਿਹੜੀ ਦੇਹ ਆ ਉਹ ਪੰਜਾਬ ਜਾਵੇ ਤੇ ਉੱਥੇ ਦਾ ਸੰਸਕਾਰ ਹੋਵੇ। ਸੋ ਸਾਨੂੰ ਇਹ ਮਰਨ ਤੋਂ ਡਰ ਨਹੀਂ। ਅਸੀਂ ਹੁਣ ਇਹ ਫੈਸਲਾ ਕੀਤਾ ਜਾਂ ਤੇ ਸਾਨੂੰ ਇਹ ਪੰਜਾਬ ਲੈ ਕੇ ਜਾਣਗੇ ਤੇ ਜਾਂ ਸਾਡੀਆਂ ਲਾਸ਼ਾਂ ਪੰਜਾਬ ਜਾਣਗੀਆਂ। ਇਹਨਾਂ ਦੋਵਾਂ 'ਚ ਇੱਕ ਫੈਸਲਾ ਹੋਊਗਾ। ਜੇ ਨਹੀਂ ਹੁੰਦਾ ਤੇ ਅਸੀਂ ਜਿਹੜੀ ਆਪਣੀ ਜਿਹੜੀ ਅੰਨ ਜਲ ਅਸੀਂ ਤਿਆਗਿਆ ਅਸੀਂ ਉਹ ਤੋਂ ਪਿੱਛੇ ਨਹੀਂ ਹਟਣਾ। ਸੋ ਇਹੋ ਹੀ ਮੈਂ ਸੰਗਤਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਇੱਥੇ ਇਹ ਸਰਕਾਰ ਨੂੰ ਸਵਾਲ ਕਰੋ, ਇਹ DC ਅੰਮ੍ਰਿਤਸਰ ਨੂੰ ਸਵਾਲ ਕਰੋ ਕਿ ਤੁਸੀਂ ਭਾਈ ਇਹ ਕਿਉਂ ਕਰ ਰਹੇ ਜੋ, ਇਹਦੀ ਵਜ੍ਹਾ ਕੀ ਹੈ। ਇੱਕ ਪਾਸੇ ਕਹਿੰਦੇ ਵੀ ਸਾਨੂੰ ਕੁਝ ਮਿਲਿਆ ਨਹੀਂ, ਰਿਕਵਰ ਨਹੀਂ ਹੋਇਆ, ਦੂਜੇ ਪਾਸੇ ਝੂਠੀਆਂ ਬੇਬੁਨਿਆਦ ਗਰਾਊਂਡਾਂ ਸਾਡੀਆਂ ਹਰ 3 ਮਹੀਨਿਆਂ ਬਾਅਦ ਵਧਾਉਂਦੇ ਨੇ, ਕਦੀ ਕਿਸੇ ਫੇਸਬੁੱਕ ਦੀ ਪੋਸਟ ਤੇ, ਕਦੀ ਕਿਸੇ ਤੇ। ਸੋ ਇਹ ਕੀ ਕਰਨਾ ਚਾਹੁੰਦੇ ਨੇ। ਤਾਂ ਇਸ ਕਰਕੇ ਅਸੀਂ ਇਹ ਜਿਹੜਾ ਵਾ ਨਾ ਮਹਾਰਾਜ ਦੇ ਹੱਥ ਸਾਰਾ ਕੁਝ ਹੈ। ਅਸੀਂ ਸਤਿਗੁਰ ਅੱਗੇ ਅਰਦਾਸ ਬੇਨਤੀ ਕਰਨੀ, ਕਿਸੇ ਅੱਗੇ ਤਰਲਾ ਮਿੰਨਤ ਨਹੀਂ ਕਰਨੀ। ਤੇ ਅਸੀਂ ਇਹਨਾਂ ਨੂੰ ਲੀਡਰਾਂ ਨੂੰ ਵੀ ਕਹਿਣਾ ਚਾਹੁੰਦੇ ਮੌਜੂਦਾ ਵੀ ਪਾਵਰ ਸਦਾ ਰਹਿੰਦੀ ਨਹੀਂ ਗੀ, ਤੁਹਾਡਾ ਵੀ ਇਹੋ ਅਸਰ ਹੋਊਗਾ ਜਦੋਂ ਤੁਸੀਂ ਸੱਤਾ ਤੋਂ ਬਾਹਰ ਜਾਓਗੇ। ਸੋ ਮੇਰੀ ਸਿੱਖ ਸੰਗਤ ਨੂੰ ਅਪੀਲ ਹੈ, ਇਹ ਉੱਠਣ ਦਾ ਸਮਾਂ ਉੱਠਣਾ ਚਾਹੀਦਾ। ਇਸ ਮੌਕੇ ਦੇ ਉੱਤੇ ਇਹ ਨੌਜਵਾਨ ਜਿਹੜੇ ਅਸੀਂ 10 ਇੱਥੇ ਹਾਂ, ਇਹ ਅਸੀਂ ਸੰਘਰਸ਼ ਕਰਾਂਗੇ ਤੇ ਆਖਰੀ ਦਮ ਤੱਕ ਸੰਘਰਸ਼ ਕਰਾਂਗੇ। ਇੰਨੀਆਂ ਕੁ ਬੇਨਤੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।